ਵਾਰਿਸ ਸ਼ਾਹ ਨੇ ਫਰਮਾਇਆ ਸੀਗਾ ਕਿ ਵਾਰਿਸ ਸ਼ਾਹ ਸਦਾ ਹੀ ਜੀਂਦੇ ਨੇ ਜਿਨ੍ਹਾਂ ਕੀਤੀਆਂ ਨੇਕ ਕਮਾਈਆਂ ਨੇ, ਔਰ ਇਹ ਨੇਕ ਕਮਾਈਆਂ ਕਈ ਵਾਰ ਤੁਹਾਨੂੰ ਇੱਜ਼ਤ, ਦੌਲਤ ਔਰ ਸ਼ੋਹਰਤ ਤਿੰਨੇ ਸ਼ਾਵਾਂ ਦਿੰਦੀਆਂ, ਔਰ ਇੰਨੀਆਂ ਕਿ ਦਿੰਦੀਆਂ ਨੇ ਕਿ ਜਿਹਦਾ ਤੁਸੀਂ ਖਾਬ ਵੀ ਨਹੀਂ ਵੇਖਿਆ ਹੁੰਦਾ। ਔਰ ਇਹੋ ਜਿਹੇ ਚੰਦ ਗਿਣਤੀ ਦੇ ਲੋਕ ਨੇ ਜਿਹੜੇ ਆਪਣੇ ਕੰਮਕਾਰ ਦੇ ਨਾਲ ਇਦਾਂ ਹੀ ਲੱਗਦਾ ਜਿੱਦਾਂ ਸਾਡੇ ਪਰਿਵਾਰ ਦਾ ਹਿੱਸਾ ਨੇ। ਜਦੋਂ ਅਸੀਂ ਟੀਵੀ ਤੇ ਖਬਰਾਂ ਪੜ੍ਹਨ ਦਾ ਜ਼ਿਕਰ ਕਰਾਂਗੇ ਤੇ ਇੱਕ ਨਾਂ ਸਾਡੇ ਜ਼ਿਹਨ ਦੇ ਵਿੱਚ ਜ਼ਰੂਰ ਰਹੇਗਾ। ਨੱਕ ਦੇ ਵਿੱਚ ਨਿੱਕਾ ਜਿਹਾ ਕੋਕਾ, ਸਿਰ ਦੇ ਉੱਤੇ ਬੜੀ ਬਾਅਦਬ ਚੁੰਨੀ ਔਰ ਪੂਰੇ ਸਟਾਈਲ ਦੇ ਨਾਲ ਸੋਬਰ ਢੰਗ ਦੇ ਨਾਲ ਖਬਰਾਂ ਪੜ੍ਹਨਾ, ਖਬਰ ਦੇ ਲਫ਼ਜ਼ ਦੀ ਅਦਾਇਗੀ ਤੋਂ ਲੈ ਕੇ ਪ੍ਰੋਫੈਸ਼ਨਲਿਜ਼ਮ ਦਾ ਇੱਕ ਕੋਡ ਜਿਨ੍ਹਾਂ ਤੇ ਪੂਰਾ ਹੁੰਦਾ ਸੀ। ਉਹ ਨਾਮ ਹੈ ਪਾਕਿਸਤਾਨ ਤੋਂ ਇਸ਼ਰਤ ਫਾਤਮਾ ਹੋਣਾ ਦਾ। ਅੱਧੀ ਸਦੀ ਤੋਂ ਵੱਧ, 50 ਸਾਲਾਂ ਤੋਂ ਵੱਧ ਇਸ ਸ਼ੋਬੇ ਨੂੰ ਦੇਣ ਵਾਲੀਆਂ ਇਸ਼ਰਤ ਫਾਤਮਾ ਹੋਣਾ ਨੇ ਕੁਝ ਸਾਲ ਪਹਿਲਾਂ ਪਾਕਿਸਤਾਨ ਦੇ ਸਰਕਾਰੀ ਟੀਵੀ ਤੋਂ ਕਿਨਾਰਾਕਸ਼ੀ ਕਰ ਲਈ ਸੀ। ਆਪਣੀਆਂ ਮਜਬੂਰੀਆਂ ਕਾਰਨ ਪਰਾਂ ਹੋ ਗਈਆਂ ਸਨ, ਪਰ ਉਹ ਫੇਰ ਵੀ ਖਬਰਾਂ ਪੜ੍ਹਨ ਦੇ ਕੰਮ ਦੇ ਨਾਲ ਜੁੜੀਆਂ ਰਹੀਆਂ ਔਰ ਰੇਡੀਓ ਪਾਕਿਸਤਾਨ ਯਾਨੀ ਪਾਕਿਸਤਾਨ ਦੇ ਸਟੇਟ ਰੇਡੀਓ ਤੋਂ ਖਬਰਾਂ ਪੜ੍ਹਦੀਆਂ ਰਹੀਆਂ। ਪਰ ਉਹਨਾਂ ਨੇ ਹੁਣ 13 ਜਨਵਰੀ ਨੂੰ ਆਪਣਾ ਆਖਰੀ ਨਿਊਜ਼ ਬੁਲੇਟਿਨ ਪੜ੍ਹ ਕੇ ਖਬਰਾਂ ਪੜ੍ਹਨ ਦੇ ਕੰਮ ਤੋਂ ਰਿਟਾਇਰਮੈਂਟ ਲੈਣ ਦਾ ਐਲਾਨ ਕੀਤਾ ਹੈ। ਇਸ਼ਰਤ ਫਾਤਮਾ ਹੋਣੇ ਜਿਨ੍ਹਾਂ ਨੂੰ ਉਹਨਾਂ ਦੇ ਕੰਮ ਦੀ ਮਾਨਤਾ ਤੇ ਪਾਕਿਸਤਾਨ ਦਾ ਹਰ ਵੱਡਾ ਐਵਾਰਡ, ਤਮਗਾ ਦਿੱਤਾ ਗਿਆ, ਪਰ ਸਭ ਤੋਂ ਵੱਡਾ ਤਮਗਾ ਜਿਹੜਾ ਹੈ ਉਹ ਹੈ ਉਹਨਾਂ ਦਾ ਲੋਕਾਂ ਦਾ ਦਿਲ ਜਿੱਤਣਾ। ਇਸ਼ਰਤ ਫਾਤਮਾ ਜੀ, ਤੁਸੀਂ ਆਪਣੇ ਕੰਮ ਤੋਂ ਤੇ ਰਿਟਾਇਰਮੈਂਟ ਲੈ ਲਈ, ਪਰ ਤੁਸੀਂ ਲੋਕਾਂ ਦੇ ਦਿਲਾਂ ਚੋਂ ਰਿਟਾਇਰ ਨਹੀਂ ਹੋਵੋਗੇ। ਤੁਹਾਡੀ ਇਸ ਰਿਟਾਇਰਮੈਂਟ ਦੇ ਮੌਕੇ ਤੇ ਤੁਹਾਡੀਆਂ 50 ਵਰ੍ਹੇ ਤੋਂ ਵੱਧ ਦੀਆਂ ਸੇਵਾਵਾਂ ਦੇ ਉੱਤੇ ਪੰਜਾਬੀ ਰੇਡੀਓ USA ਤੁਹਾਨੂੰ ਸਲੂਟ ਪੇਸ਼ ਕਰਦਾ ਹੈ ਔਰ ਤੁਹਾਡੇ ਕੰਮ ਦੀ ਸਲਾਹਨਾ ਕਰਦਾ ਹੈ। ਇਸ਼ਰਤ ਫਾਤਮਾ ਜੀ, ਤੁਹਾਡੇ ਕੰਮ ਨੂੰ ਹਮੇਸ਼ਾ ਯਾਦ ਰੱਖਿਆ ਜਾਏਗਾ।